ਅੱਜ ਦੀਆਂ ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕੁਛ ਇੱਕ ਜ਼ਰੂਰ ਕਿਉਂਕਿ ਜਿਹੜਾ ਪੰਜਾਬੀ ਰੇਡੀਓ USA ਆ, ਸਾਡਾ ਮੇਨ ਮਕਸਦ ਇਹ ਆ ਵੀ ਆਪਣੀ ਕਮਿਊਨਿਟੀ ਨੂੰ ਜਿਹੜਾ ਅਵੇਅਰ ਕਰਨਾ, ਤੁਹਾਡੇ ਆਲੇ ਦੁਆਲੇ ਕੀ ਵਾਪਰ ਰਿਹਾ ਆ, ਪੂਰੇ ਵਰਲਡ ਲੈਵਲ ਤੇ ਸਿੱਖਾਂ ਦੇ ਨਾਲ ਕੀ ਵਾਪਰ ਰਿਹਾ ਆ। ਸੋ ਇਹ ਜਿਹੜੀਆਂ ਸਾਡਾ ਮੇਨ ਮਕਸਦ ਹੈਗਾ ਆ ਵੀ ਤੁਹਾਡੇ ਤੇ ਕੀ ਇਫੈਕਟ ਹੁੰਦਾ ਹੈਗਾ। ਬਾਕੀ ਅਸੀਂ ਸਾਰੇ ਇਸ਼ੂ ਫਿਰ ਤੁਹਾਡੇ ਨਾਲ ਦੀ ਨਾਲ ਡਿਸਕਸ ਕਰਦੇ ਰਹਿੰਦੇ ਆ। ਉੱਥੇ ਮੋਡੈਸਟੋ ਵੀ ਬਹੁਤ ਸਾਰੇ ਸਰੋਤੇ ਮਿਲੇ ਜਿਨ੍ਹਾਂ ਨੇ ਕਿਹਾ ਵੀ ਭਾਜੀ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਸੀ ਵੀ 38 ਦੇ ਕਰੀਬ ਜਿਹੜੇ ਹਸਪਤਾਲਾਂ ਦੇ ਮੈਟਰਨਿਟੀ ਵਾਰਡਸ ਆ ਹੋਰ ਇਹ ਬੰਦ ਹੋਏ ਆ। ਕਈ ਸ਼ਹਿਰਾਂ ਦੇ ਵਿੱਚ ਤਾਂ ਇੱਕੋ ਇੱਕ ਸੀ, ਜਿੱਦਾਂ ਮਡੇਰਾ ਹੋ ਗਿਆ ਜੀ। ਸੋ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ, ਦੇਖੋ ਵੀ ਹਨਾ ਅਸੀਂ ਟੈਕਸ ਵੀ ਦਿੰਨੇ ਆ, ਸਾਨੂੰ ਕੋਈ ਦੱਸਦਾ ਨਹੀਂ, ਕੋਈ ਵਸਦਾ ਨਹੀਂ। ਅਨਫੋਰਚੂਨੇਟਲੀ ਜਿਹੜੇ ਆਪਣੇ ਕੁਝ ਲੀਡਰ ਹੁੰਦੇ ਆ ਉਹ ਮੂਹਰੇ ਫੋਟੋ ਖਿਚਾ ਕੇ ਹਟ ਜਾਂਦੇ ਆ। ਆਰਗੇਨਾਈਜੇਸ਼ਨਸ ਵੀ ਬਾਹਲੀਆਂ ਕੰਮ ਨਹੀਂ ਕਰਦੀਆਂ। ਵੀ ਇਦਾਂ ਦੀ ਜਿਹੜੀ ਹੁੰਦੀ ਆ ਸਾਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੇ ਜਿਹੜੇ ਲੋਕਲ ਅਸੀਂ ਸਾਡੇ ਸਿਟੀ ਕੌਂਸਲ ਮੈਂਬਰ ਆ ਜਾਂ ਮੇਅਰਸ ਆ ਜਾਂ ਸਾਡੇ ਅਸੈਂਬਲੀ ਮੈਂਬਰ, ਸੈਨੇਟਰ ਜਾਂ ਗਵਰਨਰ ਆ, ਉਹਨਾਂ ਨੂੰ ਕੰਟੈਕਟ ਕਰ ਸਕੀਏ। ਸੋ ਬਿਲਕੁਲ ਆਪਾਂ ਹਮੇਸ਼ਾ ਹੀ ਦੱਸਦੇ ਰਹਿੰਦੇ ਆ ਤੇ ਫਿਊਚਰ 'ਚ ਵੀ ਇਦਾਂ ਹੀ ਦੱਸਾਂਗੇ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਹਫ਼ਤੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਭਈ ਟਾਰਗੇਟ ਨੇ ਬੇ ਏਰੀਏ ਦੇ 3 ਸਟੋਰ ਜਿਹੜੇ ਆ ਉਹ ਬੰਦ ਕਰ ਦਿੱਤੇ ਆ। ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਸੀ ਵੀ ਚੋਰੀ ਬਹੁਤ ਜ਼ਿਆਦਾ ਹੋ ਗਈ ਆ। ਸੈਨ ਫਰਾਂਸਿਸਕੋ, ਓਕਲੈਂਡ ਤੇ ਪਿਟਸਬਰਗ ਦੇ ਵਿੱਚ ਇਹ 3 ਸਟੋਰ ਸੀ ਜਿਹਦੇ ਨਾਲ ਹੰਡਰਡਸ ਆਫ ਜੌਬਸ ਗਈਆਂ ਸੀ। ਤੇ ਹੁਣ ਇਹ ਖਬਰ ਆ ਰਹੀ ਆ ਇੱਕੋ ਇੱਕ ਜੋ ਸ਼ੈਰਿਫ ਆ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਦਾ, ਉਹ ਓਪਨਲੀ ਇਹਦੇ ਉਲਟ ਬੋਲ ਰਿਹਾ ਵੀ ਜਿਹੜੀ ਪ੍ਰੋਪੋਜੀਸ਼ਨ 47 ਕੈਲੀਫੋਰਨੀਆ ਦੇ ਵੋਟਰਸ ਨੂੰ ਵੋਟਾਂ ਪਵਾ ਕੇ ਬਾਈ ਮਿਸਟੇਕ ਪਾਸ ਕਰਾ ਲਈ ਸੀ, ਉਸਨੇ ਸਾਰਾ ਕੈਲੀਫੋਰਨੀਆ ਦਾ ਪੱਠਾ ਬਿਠਾਲਿਆ ਹੋਇਆ ਆ। ਜਿਹੜੇ ਸ਼ੈਰਿਫ ਆ ਕੈਲੀਫੋਰਨੀਆ ਦੇ ਸੈਕਰਾਮੈਂਟੋ ਦੇ, ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਉਹ ਡੈਮੋਕ੍ਰੇਟ ਆ, ਰਿਪਬਲਿਕਨ ਨਹੀਂ। ਕਈ ਵਾਰੀ ਬੰਦਾ ਸੋਚਦਾ ਵੀ ਸ਼ਾਇਦ ਜਾਂ ਰਿਪਬਲਿਕਨ ਹੋ ਕੇ ਰੌਲਾ ਪਾਈ ਜਾਂਦੇ ਆ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ, ਉਹਨਾਂ ਨੇ ਇਹ ਕਿਹਾ ਵੀ ਲੋਕਾਂ ਨੂੰ ਜਦੋਂ ਵੋਟਾਂ ਪਈਆਂ ਪ੍ਰੋਪੋਜੀਸ਼ਨ 47 ਦੇ ਵਿੱਚ, ਲੋਕਾਂ ਨੂੰ ਮਿਸਗਾਈਡ ਕੀਤਾ ਗਿਆ ਵੀ ਦ ਸੇਫ ਨੇਬਰਹੁਡਸ ਐਂਡ ਸਕੂਲ ਐਕਟ ਬਣਾਇਆ ਗਿਆ ਸੀ। ਪ੍ਰੋਪੋਜੀਸ਼ਨ 47 ਦਾ ਮੇਨ ਮਕਸਦ ਇਹ ਸੀ ਵੀ ਅਸੀਂ ਆਪਣੀ ਨੇਬਰਹੁਡ ਨੂੰ ਸੇਫ ਰੱਖਣਾ ਆ ਤੇ ਸਕੂਲ ਨੂੰ ਸੇਫ ਰੱਖਣਾ ਹੈਗਾ। ਸੋ ਇਦਾਂ ਤੁਹਾਨੂੰ ਯਾਦ ਹੋਊਗਾ ਜਿਹੜੀ ਪ੍ਰੋਪੋਜੀਸ਼ਨ 553 ਸੀ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਬਹੁਤ ਸਾਰੇ ਸਟੋਰਾਂ ਵਾਲਿਆਂ ਨੇ ਪ੍ਰੋਟੈਸਟ ਵੀ ਕੀਤਾ ਸੀ, ਉਹਦਾ ਵੀ ਮਕਸਦ ਇਦਾਂ ਹੀ ਸੀ ਜੀ, ਅਸੀਂ EMPLOYEES ਜਿਹੜੇ ਆ ਉਹਨਾਂ ਨੂੰ ਬਚਾ ਰਹੇ ਆ ਵੀ ਉਹ ਹਰਟ ਨਾ ਹੋਣ, ਜਦ ਕਿ ਉਹਦਾ ਮੇਨ ਮਕਸਦ ਹੋਰ ਸੀ। ਸੋ ਹੁਣ ਮਾਰਚ ਮਹੀਨੇ ਦੇ ਵਿੱਚ ਇਲੈਕਸ਼ਨ ਆਣੀਆਂ ਹੈਗੀਆਂ ਪ੍ਰਾਇਮਰੀ, ਧਿਆਨ ਰੱਖਿਓ ਜਿਹੜੇ ਅਸੈਂਬਲੀ ਮੈਂਬਰ, ਸੈਨੇਟਰ ਨੇ ਤੁਹਾਡੇ ਹੱਕ 'ਚ ਵੋਟ ਪਾਈ ਆ ਜਾਂ ਅਗੇਂਸਟ ਪਾਈ ਆ, ਜਾਂ ਜਿਹੜੇ ਆਪਣੇ ਕਮਿਊਨਿਟੀ ਦੇ ਮੈਂਬਰ ਤੁਹਾਨੂੰ ਮਿਸਗਾਈਡ ਕਰਦੇ ਰਹੇ, ਨਹੀਂ ਜੀ ਆਹ ਪਾਸ ਹੋ ਗਿਆ ਜੀ, ਆਹ 10 ਤੋਂ ਥੱਲੇ ਵਾਲਾ EMPLOYEE ਜਿਹੜੇ ਆ EMPLOYER ਆ ਉਹਦੇ ਤੇ ਲਾਗੂ ਨਹੀਂ ਹੋਣਾ। ਉਹਨਾਂ ਨੂੰ ਸਾਰਿਆਂ ਨੂੰ ਧਿਆਨ ਰੱਖਿਓ ਤੇ ਜਦੋਂ ਵੀ ਕੋਈ ਇਦਾਂ ਦਾ ਪੋਲੀਟੀਸ਼ੀਅਨ ਤੁਹਾਡੇ ਧਾਰਮਿਕ ਸੰਸਥਾਵਾਂ 'ਚ, ਤੁਹਾਡੇ ਮੇਲਿਆਂ 'ਚ ਆਉਂਦਾ ਨਾ, ਉਹਨਾਂ ਨੂੰ ਪੁੱਛਿਆ ਕਰੋ ਉੱਥੇ ਖੜ ਕੇ ਕਿ ਕੀ ਹੋ ਰਿਹਾ ਹੈਗਾ। ਸੋ ਇਹ ਜਿਹੜੀ ਅੱਜ ਦੀ ਮੇਨ ਖਬਰ ਆ ਇਹ ਆਪਾਂ ਸਾਂਝੀ ਕਰਦੇ ਜਾਈਏ। ਜਿਹੜਾ ਸੈਕਰਾਮੈਂਟੋ ਦੇ ਸ਼ੈਰਿਫ ਆ ਉਹਨਾਂ ਨੇ ਓਪਨਲੀ ਇੱਕ ਜੋ ਐਕਸ ਦੇ ਉੱਤੇ ਪੋਸਟ ਪਾਈ, ਜੋ ਟਵਿੱਟਰ ਸੀ ਪਹਿਲਾਂ, ਵੀ ਦੇਖੋ ਇੰਨੀ ਜ਼ਿਆਦਾ ਜਿਹੜੀ ਸ਼ਾਪਲਿਫਟਿੰਗ ਹੋ ਗਈ ਆ ਤੇ ਜਿਹੜੇ ਵੱਡੇ ਸਟੋਰ ਆ ਉਹ ਵੀ ਕੁਝ ਨਹੀਂ ਕਰ ਰਹੇ। ਉਹਨਾਂ ਨੇ ਟਾਰਗੇਟ ਦੀ ਐਗਜ਼ਾਮਪਲ ਦਿੱਤੀ, ਕਹਿੰਦੇ ਵੀ ਟਾਰਗੇਟ ਦੇ ਜਿਹੜੇ EMPLOYEE ਆ ਉਹ ਸਾਨੂੰ ਕਾਲਾਂ ਕਰਦੇ 911 ਵੀ ਯਾਰ ਚੋਰੀ ਹੋ ਗਈ, ਲੈ ਕੇ ਭੱਜ ਗਏ ਬੰਦੇ। ਸਾਡੇ ਪੁਲਿਸ ਵਾਲੇ ਜਾਂਦੇ ਆ ਤੇ ਟਾਰਗੇਟ ਦੀ ਜਿਹੜੀ ਮੈਨੇਜਮੈਂਟ ਆ ਉਹ ਪੁਲਿਸ ਨੂੰ ਕਹਿੰਦੀ ਆ ਵੀ ਤੁਸੀਂ ਟਾਰਗੇਟ ਦੇ ਸਟੋਰਾਂ ਦੇ ਵਿੱਚ ਨਹੀਂ ਬੰਦੇ ਨੂੰ ਅਰੈਸਟ ਕਰ ਸਕਦੇ, ਨਾ ਹੀ ਸਾਹਮਣੇ ਤੋਂ, ਪਿੱਛੇ ਜਾ ਕੇ ਕਹਿੰਦੇ ਤੁਸੀਂ ਅਰੈਸਟ ਕਰ ਸਕਦੇ ਆ ਵੀ ਸਾਨੂੰ ਬੈਡ ਪਬਲਿਸਿਟੀ ਨਾ ਮਿਲੇ। ਤੇ ਉਹ ਕਹਿੰਦਾ ਵੀ ਜਦ ਅਸੀਂ ਪਿੱਛੇ ਜਾਂਦੇ ਆ ਤੇ ਮੀਂਹ ਪੈ ਰਿਹਾ, ਮੀਂਹ 'ਚ ਕਹਿੰਦਾ ਸਾਡਾ ਦਿਮਾਗ ਹਿੱਲਿਆ ਪੁਲਿਸ ਵਾਲਿਆਂ ਦਾ ਵੀ ਅਸੀਂ ਜਾ ਕੇ ਜਿਹੜੇ ਚੋਰ ਆ ਉਹ ਮੀਂਹ ਦੇ ਵਿੱਚ ਜਾ ਕੇ ਪਿੱਛੇ ਫੜੀਏ, ਜਦ ਕਿ ਸਟੋਰ ਦੇ ਵਿੱਚ ਚੋਰੀ ਹੋ ਰਹੀ ਆ। ਉਹ ਕਹਿੰਦੇ ਵੀ ਜਿਹੜੀਆਂ ਕੰਪਨੀਆਂ ਦੇ ਜਿਹੜੇ CEO ਆ ਤੇ ਜਿਹੜੇ ਆਮ ਲੋਕ ਸਟੋਰਾਂ 'ਚ ਕੰਮ ਕਰਦੇ ਆ, ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ, ਉਹਨਾਂ ਦਾ ਟੋਟਲੀ ਡਿਸਕੰਟੈਂਟ ਆ ਵੀ ਕੀ ਹੋ ਰਿਹਾ ਤੁਹਾਡੇ ਐਕਚੁਅਲ ਦੇ ਵਿੱਚ। ਸੋ ਕਹਿੰਦੇ ਵੀ ਜਿਹੜੇ ਬਿਜ਼ਨੈਸਸ ਵੀ ਆ, ਵੱਡੇ ਬਿਜ਼ਨੈਸਸ, ਉਹ ਵੀ ਨਹੀਂ ਚਾਹੁੰਦੇ ਹੈਗੇ ਵੀ ਜਿਹੜੀ ਸਾਨੂੰ ਬੈਡ ਪਬਲਿਸਿਟੀ ਮਿਲੇ ਜੇ ਆਪਾਂ ਲੋਕਾਂ ਨੂੰ ਅਰੈਸਟ ਕਰਦੇ ਆ। ਤੇ ਉਹ ਕਹਿੰਦੇ ਵੀ ਸਾਡੀ ਜਿਹੜੀ ਫੋਰਸ ਆ ਸ਼ੈਰਿਫ ਦੀ ਉਹ ਡਿਮੋਰਲਾਈਜ਼ ਹੋ ਜਾਂਦੀ ਆ। ਕਿਉਂ ਅਸੀਂ ਜਿਹੜਾ ਫਿਰ ਅਸੀਂ ਬੰਦਿਆਂ ਨੂੰ ਅਰੈਸਟ ਕਰੀਏ ਜੇ ਤੁਹਾਡੀ ਮੈਨੇਜਮੈਂਟ ਨਹੀਂ ਚਾਹੁੰਦੀ ਹੈਗੀ ਆਪਰ। ਕੂਪਰ ਖੁਦ ਡੈਮੋਕ੍ਰੇਟ ਆ, ਕੈਲੀਫੋਰਨੀਆ ਸਟੇਟ ਅਸੈਂਬਲੀ ਨੂੰ ਵੀ ਉਹਨਾਂ ਨੇ ਸਰਵ ਕੀਤਾ, ਪਰ ਅੱਜ ਕੱਲ ਉਹ ਸ਼ੈਰਿਫ ਹੈਗੇ ਆ। ਸੋ ਜੇ ਚੋਰੀ ਦੀ ਗੱਲ ਕਰਦੇ ਜਾਈਏ, ਜਿਹੜਾ ਨੈਸ਼ਨਲ ਰੀਟੇਲ ਸਿਕਿਉਰਿਟੀ ਸਰਵੇ ਆ ਉਹਦੇ ਮੁਤਾਬਕ 2020 ਦੇ ਵਿੱਚ 90.8 ਬਿਲੀਅਨ ਡਾਲਰ ਦੀ ਜਿਹੜੀ ਚੋਰੀ ਹੋਈ ਸੀ।
ਬਿਲੀਅਨ। ਉਹ ਤੋਂ ਬਾਅਦ 2021 ਚ ਇਹ ਵੱਧ ਕੇ 93.9 ਬਿਲੀਅਨ ਡਾਲਰ ਹੋ ਗਈ। 2022 ਚ ਵੱਧ ਕੇ ਇਹ 112.1 ਬਿਲੀਅਨ ਡਾਲਰ ਹੋ ਗਈ। ਇਹ ਪ੍ਰੋਪੋਜੀਸ਼ਨ 47 ਦਾ ਹੀ ਕਾਰਨ ਆ, ਉਹ ਦੱਸਦੇ ਆ ਕਿ 2014 ਚ ਜਿਹੜੀ ਪ੍ਰੋਪੋਜੀਸ਼ਨ 47 ਸਾਡੇ ਸਾਰੇ ਵੋਟਰਸ ਤੋਂ ਮਿਸਗਾਈਡ ਕਰਕੇ ਲੋਕਾਂ ਤੋਂ ਵੋਟਾਂ ਕਰਾ ਕੇ ਪਾਸ ਕਰਾ ਲਈ ਵੀ ਭਾਈ ਜੇ $950 ਤੋਂ ਥੱਲੇ ਦੀ ਚੋਰੀ ਹੋਈ ਤੇ ਉਹਨੂੰ ਅਸੀਂ ਫੈਲਨੀ ਤੋਂ ਮਿਸਡਮੀਨਰ ਚ ਬਦਲ ਦਾਂਗੇ ਤੇ ਇਹਦੇ ਨਾਲ ਨੇਬਰਹੁੱਡ ਜਿਹੜੀਆਂ ਸੇਫ ਹੋਊਗੀਆਂ, ਸਕੂਲ ਸਾਡੇ ਸੇਫ ਹੋਣਗੇ। ਉਹ ਟੋਟਲੀ ਇਹਦੇ ਆਪੋਜ਼ਿਟ ਗਿਆ। ਸੋ ਜਿਹੜਾ ਕੂਪਰ ਆ ਉਹਨੂੰ ਕਾਫੀ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਕਾਫੀ ਉਹਦਾ ਵਿਰੋਧ ਵੀ ਹੁੰਦਾ ਆ। ਈਵਨ ਜਿਹੜੇ ਰੀਟੇਲਰਸ ਦੀ ਐਸੋਸੀਏਸ਼ਨ ਦੀ ਇੱਕ CEO ਆ ਰਾਸ਼ਲ ਮਿਸ਼ਲਨ, ਉਹ ਵੀ ਇਹਦੇ ਨਾਲ ਐਗਰੀ ਨਹੀਂ ਕਰਦੀ। ਉਹ ਕਹਿੰਦੀ ਵੀ ਅਸੀਂ ਬਿਹਾਈਂਡ ਦਾ ਡੋਰ ਗਵਰਨਰ ਨਾਲ ਗੱਲ ਕਰ ਰਹੇ ਹਾਂ। ਉਹਨਾਂ ਨੇ $300 ਮਿਲੀਅਨ ਦਾ ਇਨੀਸ਼ੀਏਟਿਵ ਜਿਹੜਾ ਪਾਸ ਕੀਤਾ ਆ ਵੀ ਜਿਹਦੇ ਮੁਤਾਬਕ ਅਸੀਂ ਜਿਹੜੇ ਚੋਰ ਆ ਉਹਨਾਂ ਨੂੰ ਫੜਾਂਗੇ। ਪਹਿਲਾਂ ਤਾਂ ਤੁਸੀਂ ਅਲਾਓ ਕਰਤਾ ਉਹਨਾਂ ਨੂੰ ਇਦਾਂ ਦਾ ਬਿੱਲ ਲਿਆ ਕੇ, ਹੁਣ ਤੁਸੀਂ ਕੀ ਫੜੋਗੇ ਉਹਨਾਂ ਨੂੰ? ਉਹ ਕਹਿੰਦੇ ਵੀ ਈਵਨ $9 ਮਿਲੀਅਨ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਨੂੰ ਵੀ ਮਿਲਿਆ ਹੈਗਾ ਵੀ ਉਹਨਾਂ ਨੂੰ ਫਾਈਟ ਕਰਨ ਲਈ। ਸੋ ਉਹ $300 ਮਿਲੀਅਨ ਵੀ ਸਾਡਾ ਹੀ ਟੈਕਸ ਮਨੀ ਆ, ਜਿਹੜਾ ਅਸੀਂ ਟੈਕਸ ਦਿੰਨੇ ਆ ਉਹੀ ਟੈਕਸ ਮਨੀ ਜਿਹੜਾ ਹੁਣ ਉਹ ਚੋਰਾਂ ਨੂੰ ਫੜਨ ਦੇ ਲਈ ਪਹਿਲਾਂ ਉਹ ਬਿੱਲ ਨੂੰ ਪਾਸ ਕਰਾਉਣ ਲਈ ਵੀ ਚੋਰੀ ਕਰੋ ਤੁਸੀਂ। ਸੋ ਇਹ ਜਿਹੜੇ ਪੋਲੀਟੀਸ਼ੀਅਨ ਆ, ਇਹ ਸਿਚੁਏਸ਼ਨ ਅੱਜ ਦੀ ਡੇਟ ਦੇ ਵਿੱਚ ਬਣੀ ਹੋਈ ਹੈਗੀ ਆ। ਸੋ ਹੁਣ ਵੋਟਾਂ ਆਣੀਆਂ ਹੈਗੀਆਂ ਮਾਰਚ ਮਹੀਨੇ ਦੇ ਵਿੱਚ ਤੇ ਬੜੇ ਧਿਆਨ ਦੇ ਨਾਲ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਜਿਹੜੀਆਂ ਪ੍ਰੋਪੋਜੀਸ਼ਨ ਆ ਰਹੀਆਂ ਵੀ ਉਹਦਾ ਮਤਲਬ ਕੀ ਆ ਤੁਹਾਨੂੰ ਪਤਾ ਹੋਵੇ, ਕਿਹੜੇ ਕਿਹੜੇ ਲੀਡਰ ਤੁਹਾਡੇ ਨਾਲ ਖੜਦੇ ਕਿਹੜੇ ਨਹੀਂ ਖੜਦੇ ਆ। ਸੋ ਇਹ ਇੰਨਾ ਜ਼ਿਆਦਾ ਲੋਕਾਂ ਤੇ ਇਫੈਕਟ ਹੋ ਰਿਹਾ। ਹੁਣ ਇਹਦੇ ਕਰਕੇ ਇੰਸ਼ੋਰੈਂਸ ਕੰਪਨੀਆਂ ਸਾਰੀਆਂ ਭੱਜ ਗਈਆਂ ਕੈਲੀਫੋਰਨੀਆ ਤੋਂ। ਉਹ ਵੀ ਕੀ ਕਰਨ? ਉਹ ਹੁਣ ਕਈ ਲੋਕ ਸੋਚਦੇ ਵੀ ਯਾਰ ਜੇ ਚੋਰੀ ਹੋ ਗਈ ਦੈਟਸ ਇੰਸ਼ੋਰੈਂਸ ਇਸੇ ਕੰਮ ਲਈ ਹੁੰਦੀ ਆ। ਪਰ ਜੇ ਇੰਸ਼ੋਰੈਂਸ ਵਾਲਿਆਂ ਦੇ 3-3 4-4 ਵਾਰੀ ਕਲੇਮ ਹੋ ਜੂਗੇ ਸਾਲ 'ਚ, ਇੰਸ਼ੋਰੈਂਸ ਕੋਈ ਗੁਰਦੁਆਰਾ ਸਾਹਿਬ ਥੋੜੋ ਆ, ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਥੋੜੋ ਆ। ਉਹ ਵੀ ਬਿਜ਼ਨਸ 'ਚ ਹੀ ਆ। ਅਗਲਿਆਂ ਨੇ ਉਹ ਆਊਟ ਹੋ ਗਏ। 90% ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ 'ਚੋਂ ਆਊਟ ਹੋ ਗਈਆਂ। ਉਹ ਕਹਿੰਦੇ ਅਸੀਂ ਕਰਨਾ ਹੀ ਨਹੀਂ ਬਿਜ਼ਨਸ। ਈਵਨ ਕਈ ਤਾਂ ਇਦਾਂ ਦੇ ਸ਼ਹਿਰ ਆ, ਓਕਲੈਂਡ, ਸੈਨ ਫਰਾਂਸਿਸਕੋ, ਰਿਚਮੌਂਡ, ਲਾਸ ਐਂਜਲਸ, ਉੱਥੇ ਤਾਂ ਕਹਿੰਦੇ ਅਸੀਂ ਬਿਜ਼ਨਸ ਲਿਖਣਾ ਹੀ ਨਹੀਂ ਹੈਗਾ। ਜੇ ਲਿਖਣਾ ਹੀ ਆ ਤੇ ਉਹ ਇੰਨਾ ਜ਼ਿਆਦਾ ਪ੍ਰੀਮੀਅਮ ਆ, ਜੇ ਕੋਈ $2000 ਪੇ ਕਰਦਾ ਸੀ ਉਹਦਾ $20,000 ਪ੍ਰੀਮੀਅਮ ਆ ਰਿਹਾ ਹੈ। ਸੋ ਸਿਚੁਏਸ਼ਨ ਜਿਹੜੀ ਆ ਬਹੁਤ ਬੈਡ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਜੇ ਕੋਈ ਤੁਹਾਡੇ ਹੱਕ ਲਈ ਬੋਲਦਾ ਤੇ ਉਹਨੂੰ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਸੋ ਆਪਾਂ ਨੂੰ ਜਿਹੜੇ ਜਿੱਦਾਂ ਕੈਲੀਫੋਰਨੀਆ ਦੀ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ ਆ, ਉਦਾਂ ਦੇ ਜਿਹੜੇ ਸ਼ੈਰਿਫ ਆ ਉਹ ਇਲੈਕਟ ਕਰਨੇ ਚਾਹੀਦੇ ਆ। ਉਦਾਂ ਦੇ ਡਿਸਟ੍ਰਿਕਟ ਅਟਾਰਨੀ ਇਲੈਕਟ ਕਰਨੇ ਚਾਹੀਦੇ। ਜਿਹੜਾ ਉੱਥੇ ਦਾ ਹੀ ਸੈਕਰਾਮੈਂਟੋ ਸਿਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਸੈਕਰਾਮੈਂਟੋ ਸਿਟੀ ਨੂੰ ਸੂ ਕੀਤਾ ਸੀ, ਭਾਈ ਤੁਸੀਂ ਆ ਹੋਮਲੈਸਾਂ ਨੂੰ ਇੰਨਾ ਕਾਹਤੇ ਗੰਦ ਪਾਇਆ ਵੀ ਜੇ ਆਮ ਬੰਦੇ ਦਾ ਘਰ ਦੇ ਮੂਹਰੇ ਗਾਰਬੇਜ ਪੈ ਜਾ ਤੁਸੀਂ ਉਹਨੂੰ ਟਿਕਟ ਇਸ਼ੂ ਕਰ ਦਿੰਦੇ, ਸਾਈਟੇਸ਼ਨ ਇਸ਼ੂ ਕਰ ਦਿੰਦੇ ਆ ਵੀ ਜੀ ਤੁਸੀਂ ਤਾਂ ਇਹ ਬਹੁਤ ਗੰਦ ਪਾਇਆ ਆ ਤੇ ਇਸ ਕਰਕੇ ਤੁਹਾਨੂੰ ਆ ਟਿਕਟ ਆ। ਪਰ ਉਹ ਕਹਿੰਦੇ ਜਦੋਂ ਸੈਕਰਾਮੈਂਟੋ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਆ ਜਾਂ ਜਿਹੜੇ ਪਾਰਕ ਆ, ਜਿਹਨੂੰ ਸਿਟੀ ਰਨ ਪਾਰਕਸ ਆ, ਉੱਥੇ ਤੁਸੀਂ ਇੰਨਾ ਗੰਦ ਪਾਇਆ, ਉਹ ਤੁਹਾਨੂੰ ਕੌਣ ਸਾਈਟੇਸ਼ਨ ਦੇਵੇ? ਸੋ ਇਹ ਹੁਣ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਆ ਵੀ ਇਦਾਂ ਦੇ ਜਿਹੜੇ ਸ਼ੈਰਿਫ, ਇਦਾਂ ਦੇ ਡਿਸਟ੍ਰਿਕਟ ਅਟਾਰਨੀ, ਇਦਾਂ ਦੇ ਅਸੈਂਬਲੀਮੈਨ, ਸੈਨੇਟਰ, ਪ੍ਰੈਜ਼ੀਡੈਂਟ ਦੀ ਵੀ ਇਲੈਕਸ਼ਨ ਆਣੀ ਆ, ਉਦਾਂ ਦੇ ਬੰਦੇ ਚੁਣੀਏ ਜਿਹੜੇ ਉਹ ਤੁਹਾਡੇ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਜਿਹੜੀਆਂ ਚੀਜ਼ਾਂ ਨੇ ਇਫੈਕਟ ਕਰਨਾ ਉਹਦੇ ਲਈ ਫਾਈਟ ਕਰਨ। ਸੈਕਰਾਮੈਂਟੋ ਤੋਂ ਇਹ ਸ਼ੁਰੂਆਤ ਹੋ ਰਹੀ ਆ। ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਤੇ ਹੁਣ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਚੀਫ ਨੇ, ਸ਼ੈਰਿਫ ਨੇ ਜਿਹੜੇ ਮੇਨ ਜਿਮ ਕੂਪਰ, ਉਹਨਾਂ ਨੇ ਇਸ ਦੇ ਬਾਰੇ ਗੱਲ ਕੀਤੀ ਆ। ਉਹਨਾਂ ਦਾ ਜਿਹੜਾ ਮੇਨ ਇਸ ਦੇ ਵਿੱਚ ਉਹਨਾਂ ਨੇ ਗੱਲ ਆਖੀ ਵੀ ਭਾਈ ਜਿਹੜਾ ਪ੍ਰੋਪ 47 ਆ ਉਹ ਲੋਕਾਂ ਨੂੰ ਠੱਗੀ ਦੇ ਨਾਲ ਪਾਸ ਕਰਵਾਇਆ। ਲੋਕਾਂ ਨੂੰ ਜਿਹੜੇ ਖਿਆਲੀ ਪਲਾਵ ਬਹੁਤ ਸੋਹਣੇ ਜਿਹੜੇ ਉਹ ਦਿਖਾਏ ਗਏ, ਨਾਮ ਬੜਾ ਸੋਹਣਾ ਜਿਹੜਾ ਉਹ ਦਿੱਤਾ ਜਾਂਦਾ ਰਿਹਾ ਤੇ ਲੋਕਾਂ ਦੇ ਮਨਾਂ ਨੂੰ ਠੱਗ ਕੇ ਇਹ ਜਿਹੜੀ ਪ੍ਰੋਪ 47 ਜਿਹੜੀ ਉਹ ਪਾਸ ਹੋਈ। ਤੇ ਉਹਨਾਂ ਨੇ ਕਿਹਾ ਵੀ ਜੋ ਇਸ ਟਾਈਮ ਸਮੱਸਿਆ ਦੀ ਜੜ ਆ ਉਹ ਇਹ ਪ੍ਰੋਪ 47 ਹੀ ਆ। ਉਹਦੇ ਕਰਕੇ ਹੀ ਇਹ ਜਿਹੜਾ ਇੰਨੀਆਂ ਜ਼ਿਆਦਾ ਚੋਰੀਆਂ ਚਕਾਰੀਆਂ ਤੇ ਕ੍ਰਾਈਸਿਸ ਲੈਵਲ ਦੇ ਉੱਤੇ ਆ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ। ਸ਼ਾਪ ਲਿਫਟਿੰਗ ਕ੍ਰਾਈਸਿਸ ਜਿਹੜਾ ਇੰਨਾ ਜ਼ਿਆਦਾ ਵਧਿਆ ਹੋਇਆ ਆ। ਸੋ ਲੋਕਾਂ ਦੇ ਨਾਲ ਕਹਿੰਦੇ ਵੀ ਠੱਗੇ ਗਏ ਆ, ਉਹਨਾਂ ਨੂੰ ਧੋਖੇ ਦੇ ਵਿੱਚ ਲੈ ਕੇ ਇਹ ਜਿਹੜਾ ਰੀਟੇਲ ਕ੍ਰਾਈਮ ਵਾਲੇ ਪਾਸੇ ਨੂੰ ਇਹ ਗੱਲ ਬਣੀ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਕੈਲੀਫੋਰਨੀਆ ਦੇ ਰੀਟੇਲ ਐਸੋਸੀਏਸ਼ਨ ਵਾਲੇ ਆ, ਉਹਨਾਂ ਨੇ ਇਹਨਾਂ ਦੇ ਇਸ ਬਿਆਨ ਨੂੰ ਬਹੁਤਾ ਚੰਗੇ ਤਰੀਕੇ ਦੇ ਨਾਲ ਨਹੀਂ ਲਿਆ। ਇਹ ਜ਼ੂਮ ਇੰਟਰਵਿਊ ਕਰ ਰਹੇ ਸੀ ਫੌਕਸ ਦੇ ਨਾਲ, ਜਦੋਂ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ ਆ ਉਹਨਾਂ ਨੇ ਇਹ ਜਿਹੜਾ ਬਿਆਨ ਆ ਇਹ ਦਿੱਤਾ ਸੀਗਾ।
ਸੋ ਰੀਟੇਲਰਸ ਦੇ ਨਾਲ ਜੋ ਇਸ ਟਾਈਮ ਬਣ ਰਿਹਾ ਆ, ਚਾਹੇ ਹੁਣ ਕੋਈ ਵੱਡਾ ਆ ਤੇ ਚਾਹੇ ਕੋਈ ਇਹ ਛੋਟਾ ਆ, ਉਹ ਜਿਹੜੀ ਉਹ ਸਥਿਤੀ ਇਸ ਟਾਈਮ ਬਣੀ ਪਈ ਆ। ਸੋ ਟੋਟਲੀ ਕਹਿੰਦੇ ਡਿਸਕਨੈਕਟ ਆ ਜਿਹੜੇ ਲਾਅ ਮੇਕਰਸ ਆ ਤੇ ਜੋ ਰਿਐਲਿਟੀ ਆ ਉਹਦੇ ਵਿੱਚ ਕਿਸੇ ਨੂੰ ਕੁਛ ਨਹੀਂ ਉਹਨਾਂ ਨੂੰ ਪਤਾ ਹੈਗਾ ਵੀ ਚੱਲ ਜਿਹੜਾ ਉਹ ਕੀ ਰਿਹਾ ਹੈਗਾ। ਨੈਸ਼ਨਲ ਰੀਟੇਲ ਸਿਕਿਉਰਿਟੀ ਸਰਵੇ ਜਿਹੜਾ ਪਿਛਲੇ ਸਾਲ ਹੋਇਆ ਸੀ, ਉਹਨਾਂ ਨੇ ਜਿਹੜੇ ਆંકੜੇ ਤੁਸੀਂ ਪੇਸ਼ ਕੀਤੇ ਵੀ ਬਿਲੀਅਨਸ ਆਫ ਡਾਲਰ ਦੇ ਵਿੱਚ ਰੀਟੇਲ ਥੈਫਟ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਹੈਗਾ ਆ। ਸੋ ਪ੍ਰੋਪ 47 ਜਿਨ੍ਹਾਂ ਨੂੰ ਲੈਕਸ ਲਾਜ਼ ਵੀ ਆਖ ਦਿੱਤੇ ਆ ਵੀ ਬਹੁਤ ਜ਼ਿਆਦਾ ਰਿਲੈਕਸੇਸ਼ਨ ਹੈਗੀ ਹੈ ਇਸ ਦੇ ਵਿੱਚ, ਖਾਸ ਕਰਕੇ ਲਾਲੈਸਨੈਸ ਜਿਹੜੀ ਕਰ ਰਹੇ ਨੇ ਲੋਕ, ਉਹਨਾਂ ਦੇ ਲਈ ਕੋਈ ਉਸ ਦੇ ਵਿੱਚ ਅਕਾਊਂਟੇਬਿਲਟੀ ਨਹੀਂ ਆ। ਉਹ ਜਿਹੜਾ ਕੌਣ ਕਿਹਨੂੰ ਫੜੇ, ਇਸ ਤਰੀਕੇ ਦੇ ਨਾਲ ਇਹ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਸਿਕਿਉਰਿਟੀ ਗਾਰਡ ਤੁਸੀਂ ਰੱਖ ਲੈਂਦੇ ਆ, ਸਿਕਿਉਰਿਟੀ ਗਾਰਡ ਨੂੰ ਕਈ ਵਾਰੀ ਇਖਤਿਆਰ ਹੀ ਨਹੀਂ ਆ ਵੀ ਉਸ ਨੂੰ ਉਹ ਰੋਕ ਵੀ ਸਕੇ। ਟਾਰਗੇਟ ਵਾਲੇ ਕਹਿੰਦੇ ਵੀ ਸਾਡੇ ਨਾਲ ਮਦਦ ਕਰਕੇ ਜਿਹੜੇ ਉਹ ਰਾਜੀ ਨਹੀਂ ਆ। ਸੋ ਬੇਸਿਕਲੀ ਟਾਰਗੇਟ ਦੇ ਉੱਤੇ ਇਹਨਾਂ ਨੇ ਇੱਕ ਵੱਡਾ ਟਾਰਗੇਟ ਅੱਜ ਬਣਾ ਦਿੱਤਾ। ਰੀਸੈਂਟ ਜਿਹੜੇ ਉਹਨਾਂ ਨੇ ਆਪਣੀ ਇਹ ਜਿਹੜੀ ਇੰਟਰਵਿਊ ਦਿੱਤੀ ਆ ਉਸ ਦੇ ਜਿਹੜਾ ਉਹ ਵਿੱਚ ਹੁਣ ਇਹ ਦੇਖਣਾ ਹੋਊਗਾ ਵੀ ਜੇ ਪ੍ਰੋਪ 47 ਨੂੰ ਉਲਟਾਉਣ ਦੇ ਲਈ ਕੋਈ ਹੋਰ ਪ੍ਰੋਪੋਜੀਸ਼ਨ ਜਾਂ ਕੋਈ ਹੋਰ ਲਾ ਆਉਂਦਾ ਆ, ਕੌਣ ਉਹਦੀ ਸਪੋਰਟ ਕਰਦਾ ਆ, ਕੌਣ ਉਹਦੇ ਅਗੇਂਸਟ ਜਿਹੜਾ ਉਹ ਜਾਂਦਾ ਆ। ਕਿਉਂਕਿ ਇਹ ਕਈ ਵਾਰੀ ਨਾ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਹਰਜੋਤ ਸਿੰਘ ਜੀ ਵੀ ਇਹ ਤਾਂ ਬਿਜ਼ਨਸ ਦੀ ਪ੍ਰੋਬਲਮ ਆ, ਇਹ ਜੀ। ਤਾਂ ਉਹਨਾਂ ਦੀ ਪ੍ਰੋਬਲਮ ਆ, ਇਹ ਤਾਂ ਇਕੱਲੇ ਲਾਅ ਐਂਡ ਆਰਡਰ ਵਾਲੇ ਜਿਹੜੀ ਹੈ ਲਾਅ ਐਨਫੋਰਸਮੈਂਟ ਉਹਨਾਂ ਦੀ ਆ। ਨੋ ਡਾਊਟ ਉਹਨਾਂ ਦੀ ਇਹ ਪ੍ਰੋਬਲਮ ਹੈਗੀ ਆ, ਪਰ ਭਾਈ ਆਮ ਲੋਕਾਂ ਦੀ ਪਬਲਿਕ ਸੇਫਟੀ ਦੀ ਵੀ ਨਾਲ ਬਰਾਬਰ ਦੀ ਪ੍ਰੋਬਲਮ ਬਣ ਰਹੀ ਆ। ਤੁਸੀਂ ਜਿੱਥੇ ਜਾਂਦੇ ਆ ਜੇ ਉਹਨਾਂ ਥਾਵਾਂ ਦੇ ਉੱਤੇ ਤੁਹਾਨੂੰ ਇਹੀ ਡਰ ਰਹੂਗਾ ਵੀ ਇੱਧਰੋਂ ਨਾ ਕੋਈ ਆ ਜਾਵੇ, ਉੱਧਰੋਂ ਨਾ ਕੋਈ ਚੋਰੀ ਹੋ ਜਾਵੇ, ਕੋਈ ਲੁੱਟ ਖੋਹ ਦੀ ਵਾਰਦਾਤ ਨਾ ਹੋ ਜਾਵੇ, ਕੁਛ ਅਣਸੁਖਾਵੀ ਘਟਨਾ ਨਾ ਜਿਹੜੀ ਉਹ ਵਾਪਰ ਜਾਵੇ, ਤਾਂ ਫਿਰ ਭਾਈ ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਦਹਿਸ਼ਤ, ਇੰਨੀ ਡਰ ਦੇ ਵਿੱਚ ਰਹਿਣਾ ਬੜਾ ਔਖਾ ਆ। ਇਹ ਵੀ ਜਿਹੜਾ ਜ਼ਰੂਰ ਆਪਾਂ ਦੱਸਦੇ ਜਾਈਏ ਵੀ ਇਹ ਨਹੀਂ ਆ ਵੀ ਜਿੱਥੇ ਜਾਓ ਉੱਥੇ ਹੀ ਸਾਰਾ ਕੁਛ ਜਿਹੜਾ ਹੋਈ ਜਾ ਰਿਹਾ, ਪਰ ਇਹ ਬਹੁਤ ਜ਼ਿਆਦਾ ਇੰਸੀਡੈਂਟ ਪਹਿਲਾਂ ਦੇ ਮੁਕਾਬਲੇ ਇਹ ਵਧੇ ਆ। ਪਾਸ ਤਾਂ ਦੇਖੋ ਇਹ 2014 ਦਾ ਹੋਇਆ ਆ, ਪਰ ਇਹ ਕੋਵਿਡ ਤੋਂ ਬਾਅਦ ਦੇ ਵਿੱਚ ਜਿੰਨੀ ਇਸ ਦੇ ਵਿੱਚ ਐਕਸਪੋਨੈਂਸ਼ੀਅਲ ਗਰੋਥ ਹੋਈ ਆ, ਜਦੋਂ ਵਿਹਲੇ ਸੀਗੇ ਲੋਕ ਬਹੁਤ ਜ਼ਿਆਦਾ, ਵਿਹਲੇ ਰਹਿ ਕੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੋਰੀ ਕਰਨੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ। ਤੇ ਹੁਣ ਜਿੱਦਾਂ ਪੂਰੀ ਟ੍ਰੇਨਿੰਗ ਦੇ ਨਾਲ ਉਹ ਆਉਂਦੇ ਆ, ਗੱਡੀ ਤੋੜਨ ਵਾਲੇ, ਕਾਰ ਜਿਹੜੇ ਵਿੱਚੋਂ ਚੀਜ਼ਾਂ ਚੱਕਣ ਵਾਲੇ ਆ ਉਹ ਦੇਖ ਲਓ, ਸਟੋਰਾਂ ਦੇ ਵਿੱਚੋਂ ਜਿਹੜਾ ਉਹ ਚੱਕਣ ਵਾਲੇ ਦੇਖ ਲਓ, ਮਾਸਕ ਪਾ ਕੇ ਪੂਰੀ ਤਰ੍ਹਾਂ ਕਰਕੇ ਉਹ ਸਾਰਾ ਕੁਝ ਜਿਹੜਾ ਹੋ ਰਿਹਾ। ਇੱਕ ਸਾਡੇ YouTube ਦੇ ਜਿਹੜੇ ਸੁਣਨ ਵਾਲੇ ਆ ਉਹ ਦੱਸ ਰਹੇ ਆ, ਕੱਲ ਕਹਿੰਦੇ ਵੀ ਬੀਤੇ ਵੀਰਵਾਰ ਦੀ ਗੱਲ ਆ, ਉਹ 6 ਵਜੇ ਦੀ ਗੱਲ ਆ, ਲੋਕਲ ਹਾਰਬਰ ਫਰੇਟ ਜਿੱਥੇ ਪਾਵਰ ਟੂਲਸ ਤੇ ਹੋਰ ਬਹੁਤ ਕੁਝ ਪਿਆ ਹੁੰਦਾ ਆ, ਉੱਥੋਂ ਕਹਿੰਦੇ ਮੈਂ ਲੰਘ ਰਿਹਾ ਸੀ, ਦੇਖ ਰਿਹਾ ਸੀਗਾ ਵੀ ਇੱਕ ਬੰਦਾ ਸਟੋਰ 'ਚ ਵੜਿਆ ਤੇ ਕਿੰਨਾ ਹੀ ਜ਼ਿਆਦਾ ਜਿਹੜਾ ਉਹ ਸਮਾਨ ਆ ਉਹ ਚੋਰੀ ਕਰਕੇ ਜਿਹੜਾ ਆ ਉਹ ਲਈ ਜਾਂਦਾ ਆ। ਕਹਿੰਦੇ ਕੌਪਸ ਨੂੰ ਕਾਲ ਕੀਤੀ, ਕੌਪਸ ਵਾਲੇ ਵੀ ਨਹੀਂ ਪਹੁੰਚੇ। ਹੁਣ ਲਾਅ ਐਨਫੋਰਸਮੈਂਟ ਵਾਲੇ ਵੀ ਢਿੱਲੇ ਆ, ਲਾਅ ਐਨਫੋਰਸਮੈਂਟ ਵਾਲੇ ਦੋਸ਼ ਜਿਹੜਾ ਡਿਸਟ੍ਰਿਕਟ ਅਟਾਰਨੀਜ਼ ਤੇ ਮੜ ਦਿੰਦੇ ਆ ਵੀ ਭਾਈ ਤੁਸੀਂ ਇਹ ਅਸੀਂ ਫੜਦੇ ਆ ਤੇ ਉਹ ਕਰਦੇ ਨਹੀਂ। ਭਾਈ ਤੁਹਾਡਾ ਕੰਮ ਫੜਨ ਦਾ, ਤੁਸੀਂ ਫੜੀ ਤਾਂ ਚੱਲੋ। ਫਿਰ ਡਿਸਟ੍ਰਿਕਟ ਅਟਾਰਨੀ ਜਿਹੜੇ ਐਟਲੀਸਟ ਜਿਹੜੇ ਉਹ ਬਦਲਣ, ਉਹ ਇਹ ਕਹਿ ਕੇ ਬਿਜ਼ਨੈਸਿਸ ਨੂੰ ਇਹ ਲੋਲੀਪੌਪ ਦੇਈ ਜਾਂਦੇ ਵੀ ਆ ਸਾਡੇ ਫੜਿਆ ਕੋਈ ਫਰਕ ਨਹੀਂ ਪੈਂਦਾ, ਸੋ ਅਸੀਂ ਫੜਦੇ ਨਹੀਂ। ਜੇ ਉਹ ਰੋਕਣ ਵਾਲੀ ਗੱਲ ਆ ਤੇ ਉਹ ਫਿਰ ਉਹ ਜਿਹੜਾ ਕਾਨੂੰਨ ਨਵਾਂ SB 553 ਆ ਉਹਦੇ ਨਾਲ ਕਹਿੰਦੇ ਵੀ ਤੁਸੀਂ ਰੋਕ ਵੀ ਨਹੀਂ ਸਕਦੇ, ਇਨਫੈਕਟ ਤੁਸੀਂ ਲੌਕ ਕਰਕੇ ਰੱਖ ਲਓ। ਇੱਕ ਬੰਦਾ ਆਇਆ ਸੀ ਚੋਰੀ ਕਰਕੇ ਚਲਾ ਗਿਆ, ਤਾਂ ਜੋ ਅਗਲੀ ਦੀ ਜਦੋਂ ਇੰਸ਼ੋਰੈਂਸ ਦੇ ਲਈ ਦੁਬਾਰਾ ਅਗਲੇ ਸਾਲ ਕੋਰਟ ਲੈਣਾ ਆ ਤੇ ਉਹ ਫਿਰ ਤੁਹਾਡਾ ਹੋਰ ਮਹਿੰਗਾ ਹੋ ਜਾਵੇ। ਸੋ ਇਹ ਜਿਹੜੀ ਸਥਿਤੀ ਆ ਇਹ ਪੂਰੀ ਓਵਰਆਲ ਜੋ ਆਪਾਂ ਸਪਾਇਰਲ ਡਾਊਨ ਇਫੈਕਟ ਸੋਸਾਇਟੀ ਦਾ ਜਿਹੜਾ ਨਿਗਾਰ ਜਿਹੜਾ ਇਸ ਟਾਈਮ ਦੇਖ ਰਹੇ ਆ, ਇਹ ਕਈ ਚੀਜ਼ਾਂ ਦਾ ਸੁਮੇਲ ਆ। ਪਰ ਇਹਨਾਂ ਨੇ ਜਿਹੜੇ ਸੈਕਰਾਮੈਂਟੋ ਦੇ ਜਿਹੜੇ ਸ਼ੈਰਿਫ ਨੇ ਜਿਮ ਕੂਪਰ, ਉਹਨਾਂ ਨੇ ਇਸ ਦਾ ਕਿਤੇ ਨਾ ਕਿਤੇ ਸਾਰਾ ਜਿਹੜਾ ਦੋਸ਼ ਆ ਇਸ ਦੇ ਵਿੱਚ ਦੇਖਦੇ ਆ ਵੀ ਜਿਹੜਾ ਠੱਗੀ ਦੇ ਨਾਲ ਲੋਕਾਂ ਤੋਂ ਪ੍ਰੋਪ 47 ਜਿਹੜਾ ਉਹ ਪਾਸ ਕਰਾਇਆ ਸੀਗਾ। ਸੋ ਇਹ ਬਹੁਤ ਮਾੜੀ ਗੱਲ ਆ। ਲੋਕ ਅੱਕੇ ਜਿਹੜੇ ਇਸ ਟਾਈਮ ਪਏ ਨੇ ਤੇ ਸ਼ੈਰਿਫ ਨੇ ਜਿਹੜਾ ਉਹ ਕਿਹਾ ਆ ਵੀ ਭਾਈ ਇਸ ਦੇ ਬਾਰੇ ਕਿੱਦਾਂ ਜਿਹੜਾ ਉਹ ਤੁਸੀਂ ਅੱਗੇ ਜਿਹੜਾ ਉਹ ਚੱਲਣਾ ਚਾਹੁੰਦੇ ਆ। ਕਹਿੰਦੇ ਵੀ ਭਾਈ ਅਸੀਂ ਤਾਂ ਪੋਸਟ ਕਰਦੇ ਰਵਾਂਗੇ ਤੇ ਲੋਕ ਸਾਨੂੰ ਪੂਰੀ ਤਰ੍ਹਾਂ ਇਸ ਦੇ ਵਿੱਚ ਸਪੋਰਟ ਕਰ ਰਹੇ। ਕੋਈ ਵੀ ਨਹੀਂ ਚਾਹੁੰਦਾ ਵੀ ਜਿੰਨਾ ਥਾਵਾਂ ਤੇ ਤੁਸੀਂ ਰਹਿ ਰਹੇ ਆ ਵੀ ਉੱਥੇ ਕ੍ਰਾਈਮ ਜਿਹੜਾ ਉਹ ਵਧੇ, ਉਸ ਦੇ ਉੱਤੇ ਨੱਥ ਪਾਉਣੀ ਹੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ, ਨਾ ਕਿ ਸਗੋਂ ਉਹਨਾਂ ਦੇ ਚੋਰਾਂ ਦੇ, ਠੱਗੀ ਮਾਰਨ ਵਾਲਿਆਂ ਦੇ ਜਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਵੀ ਉਹਨਾਂ ਦੇ ਤੁਹਾਨੂੰ ਹੱਕਾਂ ਦੀ ਜ਼ਿਆਦਾ ਫਿਕਰ ਹੋਵੇ ਤੇ ਬਾਕੀ ਹੱਕਾਂ ਨੂੰ ਉਹ ਤੁਸੀਂ
ਸਾਈਡ ਤੇ ਜਿਹੜਾ ਉਹ ਜੀ। ਰੱਖੀ ਬੈਠਾ। ਸੋ ਇੱਥੋਂ ਤੁਸੀਂ ਪੂਰਾ ਅੰਦਾਜ਼ਾ ਲਾ ਸਕਦੇ ਆ ਵੀ ਕਿੱਦਾਂ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਦੇ ਵੀ ਵਿਚਾਰਿਆਂ ਦੇ ਹੱਥ ਖੜੇ ਹੈਗੇ ਆ। ਸੋ ਜੋ ਸ਼ੈਰਿਫ ਆ ਉਹ ਕਹਿੰਦੇ ਵੀ ਮੈਂ ਪਿਛਲੇ 8 ਸਾਲਾਂ ਤੋਂ ਫਾਈਟ ਕਰ ਰਿਹਾ ਇਹਦੇ ਤੇ, ਕਹਿੰਦਾ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ, ਨਾ ਕਹਿੰਦਾ ਕੰਜ਼ਰਵੇਟਿਵ ਸੁਣਦੇ ਹੈਗੇ ਆ, ਨਾ ਜਿਹੜੇ ਰਿਟੇਲਰ ਐਸੋਸੀਏਸ਼ਨ ਵਾਲੀ, ਹੁਣ ਤੁਸੀਂ ਇਹ ਉਹੀ ਰਿਟੇਲਰ ਐਸੋਸੀਏਸ਼ਨ ਆ ਜਦੋਂ ਪ੍ਰੋਪੋਜੀਸ਼ਨ 553 ਆਈ ਸੀ, ਉਹ ਕਹਿੰਦੇ ਬਿੱਲ ਨਹੀਂ ਜੀ ਹਰਜੋਤ ਅਸੀਂ ਹੁਣ ਸਿੰਘ ਜੀ, ਐਗਰੀ ਕਰ ਬਿੱਲ ਗਏ। ਪ੍ਰੋਪੋਜੀਸ਼ਨ ਦੀ ਬਿੱਲ 553 ਜੀ ਆ ਬਿੱਲ ਜਿਹੜਾ ਸੀਗਾ ਜੀ। 553 ਇਹ ਉਹੀ ਆ ਉਸ ਟਾਈਮ ਦੇ ਉੱਤੇ ਜਦੋਂ ਇਹ ਕੈਲੀਫੋਰਨੀਆ ਰਿਟੇਲਰ ਐਸੋਸੀਏਸ਼ਨ ਵਾਲਿਆਂ ਨੇ ਵੀ ਕਿਹਾ ਨਹੀਂ ਜੀ ਹੁਣ ਅਸੀਂ ਗਵਰਨਰ ਨਾਲ ਐਗਰੀ ਸੌਰੀ ਉਹ ਜਿਹੜੇ ਬਿੱਲ ਲਿਆਉਣ ਵਾਲੇ ਸੀ ਦੋਏ ਜਾਣੇ ਮੰਨ ਗਏ, ਉਹਨਾਂ ਦੇ ਨਾਲ ਅਸੀਂ ਐਗਰੀ ਕਰਦੇ ਹੈਗੇ, ਅਸੀਂ ਅਪੋਜ਼ ਨਹੀਂ ਕਰਦੇ ਵੀ ਸਾਡੀਆਂ ਮੰਗਾਂ ਮੰਨ ਲਈਆਂ। ਉਹ ਕਹਿੰਦਾ ਉਹਦੇ ਨਾਲ ਵੀ ਮੈਂ 8 ਸਾਲਾਂ ਤੋਂ ਫਾਈਟ ਕਰ ਰਿਹਾ ਭਾਈ, ਤੁਹਾਡੀ ਤਾਂ ਇਹ ਸਮਾਲ ਬਿਜ਼ਨਸ ਦੀ ਐਸੋਸੀਏਸ਼ਨ ਆ, ਤੁਸੀਂ ਫਾਈਟ ਕਰੋ। ਤੇ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਬਿਹਾਈਂਡ ਦਾ ਸੀਨ, ਜਿੱਦਾਂ ਇੱਕ ਆਪਣੀ ਜਿਹੜੀ ਇਲੈਕਟਡ ਆਫੀਸ਼ੀਅਲ ਸੀ ਉਦਾਂ ਕਹਿੰਦੇ ਸੀ ਵੀ ਨਾ ਅਸੀਂ ਬਿਹਾਈਂਡ ਦਾ ਸੀਨ ਕੰਮ ਕਰ ਰਹੇ ਹੈਗੇ ਆ। ਬਿਹਾਈਂਡ ਦਾ ਸੀਨ ਕੰਮ ਕਰਕੇ ਕਹਿੰਦੇ ਅਸੀਂ $300 ਮਿਲੀਅਨ ਲਿਆ ਆ, ਜਿਸ ਚ $9 ਮਿਲੀਅਨ ਸੈਕਰਾਮੈਂਟੋ ਨੂੰ ਆਣਾ ਇਹ ਫਾਈਟ ਕਰਨ ਦੇ ਲਈ, ਚੋਰੀਆਂ ਦੇ ਲਈ। ਹੁਣ ਤੁਸੀਂ ਦੱਸੋ ਵੀ ਪਹਿਲਾਂ ਤਾਂ ਤੁਸੀਂ ਬਿੱਲ ਉਦਾਂ ਦਾ ਪਾਸ ਕਰਾਤਾ, ਹੁਣ ਤੁਸੀਂ ਫਾਈਟ ਕਰਨ ਦੇ ਲਈ ਉਹ ਫਿਰ ਟੈਕਸ ਪੇਅਰ ਦਾ ਮਨੀ ਹੈਗਾ। ਸੋ ਜਿਹੜਾ ਸ਼ੈਰਿਫ ਆ ਉਹ ਕਹਿੰਦਾ ਵੀ ਮੈਂ ਤਾਂ ਹੁਣ ਸੋਸ਼ਲ ਮੀਡੀਆ ਤੇ ਇਦਾਂ ਹੀ ਕਰਨਾ ਆ ਕੰਮ। ਸੋ ਸਾਡੇ ਸਾਰਿਆਂ ਦਾ, ਜਿੰਨੇ ਵੀ ਸਾਡੇ ਸਰੋਤੇ ਆ, ਫਰਜ਼ ਬਣਦਾ ਜਿਹੜਾ ਵੀ ਬੰਦਾ ਤੁਹਾਡੇ ਹੱਕ ਲਈ ਖੜਦਾ ਹੈਗਾ ਆ, ਤੁਹਾਡੀ ਇਹ ਤਾਂ ਪੂਰਾ ਭੱਠਾ ਬਿਠਾਣਾ ਲਿਆ ਨਹੀਂ ਅਮਰੀਕਾ ਦਾ, ਸੁਪਰ ਪਾਵਰ ਨੂੰ ਇਹ ਨਹੀਂ ਕੀ ਬਣਾਉਣਾ ਹੈ ਜੋ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ। ਸੋ ਬਿਲਕੁਲ ਜੇ ਤੁਹਾਨੂੰ ਆਪਣੇ ਮੁਲਕ ਦੇ ਨਾਲ ਪਿਆਰ ਆ, ਆਪਣਾ ਹੱਕਾਂ ਦੇ ਲਈ ਤੁਹਾਨੂੰ ਜਿਹੜਾ ਜਾਗਰੂਕ ਆਪਾਂ ਕਰਦੇ ਰਹਾਂਗੇ, ਜਿਹੜਾ ਵੀ ਬੰਦਾ ਖੜਦਾ ਉਹਦੀ ਸਪੋਰਟ ਕਰੋ, ਘੱਟੋ ਘੱਟ ਉਹਨੂੰ ਕਾਲ ਕਰੋ, ਈਮੇਲ ਕਰੋ ਵੀ ਭਾਈ ਥੈਂਕ ਯੂ ਤੁਹਾਡਾ, ਤੂੰ ਖੜ ਰਹੇ ਆ, ਤੇ ਅਗਲੇ ਨੂੰ ਇਹ ਵੀ ਲੱਗੇ ਵੀ ਹਾਂ ਮੇਰੇ ਨਾਲ ਕੋਈ ਖੜਾ ਤਾਂ ਹੈ ਨਾ, ਤੇ ਨਹੀਂ ਤਾਂ ਅਗਲਾ ਵੀ ਚੁੱਪ ਕਰਕੇ ਬਹਿ ਜਾਊਗਾ ਵੀ ਮੈਨੂੰ ਕੀ ਲੈਣਾ ਦੇਣਾ ਹੈਗਾ।